ਤੂੰ ਤਾਂ ਮੁਸਲਮਾਨ ਨਹੀਂ, ਤੂੰ ਹੈ ਹੀ ਸਿੱਖ, ਤੂੰ ਪੰਜਾਬੀ ਦੀ ਗੱਲ ਹੀ ਕਰੀ ਜਾਂਦਾ, ਤੂੰ ਹੈ ਹੀ ਸਿੱਖ। ਅੱਗੇ 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 ਮੈਨੂੰ 3 ਆਉਂਦੇ ਸੀ, ਜਦੋਂ ਪਾਕਿਸਤਾਨ ਆਇਆ ਪੂਰੇ 5-6 ਯਾਦ ਕਰਕੇ ਮੈਂ ਕਿਹਾ ਸੁਣਾਉਣੇ ਪੈ ਸਕਦੇ ਕਿਤੇ ਵੀ, ਠੀਕ ਹੈ ਨਾ ਜੀ। ਟੈਗ ਲਾਇਆ ਨਾ ਜੀ, ਤੂੰ ਜਾ ਟੁਰ ਜਾ ਵਾਗਿਓ ਪਾਰ, ਤੂੰ ਪੰਜਾਬੀ ਬੋਲਦਾ, ਤੂੰ ਚਾਦਰ ਬੰਨਣਾ, ਤੂੰ ਕੁੜਤਾ ਪਾਉਣਾ, ਤੂੰ ਜਾ ਟੁਰ ਜਾ। ਬਾਅਦ ਦੇ ਵਿੱਚ ਕਿਤੇ ਅੰਦਰ ਗਿਆ, ਮੁੜ ਕੇ ਉਹਨੂੰ ਖਾਣਾ ਸਿਰਫ ਨਹੀਂ ਕੀਤਾ। ਵਜ੍ਹਾ ਪੁੱਛੀ ਕੀ, ਉਹਨੇ ਕਿਹਾ ਤੂੰ ਚਾਦਰ ਲਾਇਆ ਹੋਇਆ ਵੇ। ਹੁਣ ਇੱਕ ਬਲੋਚੀ ਸਲਵਾਰ ਪਾ ਕੇ ਆਇਆ, ਉਹਨੂੰ 250 ਵਾਲ ਪਿਆ, ਕੋਈ ਮਸਲਾ ਨਹੀਂ। ਇੱਕ ਸਿੰਧੀ ਟੋਪੀ ਰੱਖ ਕੇ ਆਇਆ ਵੇ, ਕੋਈ ਮਸਲਾ ਨਹੀਂ। ਪਠਾਨ ਨੇ 3 ਮੀਟਰ ਦੀ ਪੱਗ ਸਿਰ ਤੇ ਪਗੜ ਵਲਿਆ, ਕੋਈ ਮਸਲਾ ਨਹੀਂ। ਸਾਡਾ ਬੰਦਾ ਚਾਦਰ ਬੰਨ ਕੇ ਚਲਾ ਗਿਆ, ਉਹਨੂੰ ਚੱਕ ਬਾਹਰ ਕੱਢਤਾ। ਮਾਂ ਬੋਲੀ ਨਾਲ ਪਿਆਰ ਕਰਨਾ ਇਹ ਵੀ ਸੁਨਨਤ ਹੈ ਸਾਹਿਬ, ਇੱਕ ਸੁਨਨਤ ਹੈ। ਸਾਡੇ ਨਬੀ ਪਾਕ ਜੀ ਨੇ ਫਰਮਾਇਆ ਕਿ ਜਿਹੜੇ ਮੇਰੀ ਉਮਤ ਦਾ ਸਭ ਤੋਂ ਚੰਗਾ ਮੁਅੱਲਮ ਉਹ ਹੋਵੇ ਜਿਹੜਾ ਆਪਣੀ ਰਾਇਆ ਨੂੰ, ਆਪਣੀ ਕੌਮ ਨੂੰ, ਆਪਣੇ ਸ਼ਾਗਿਰਦਾਂ ਨੂੰ ਉਹਦੀ ਮਾਂ ਬੋਲੀ ਦੇ ਵਿੱਚ ਤਾਲੀਮ ਦਿੰਦਾ। ਅੱਛਾ, ਇਹਦੇ 'ਚ ਹੰਜਰਾ ਸਾਹਿਬ ਜਿਵੇਂ ਤੁਸੀਂ ਜੁੜੇ ਹੋ, ਬਾਕੀ ਹੋਰ ਵੀ ਸੋਸ਼ਲ ਮੀਡੀਆ ਤੇ ਅੱਜ ਕੱਲ੍ਹ ਖਾਸ ਤੌਰ ਤੇ, ਕਿਉਂਕਿ ਹੁਣ ਆਉਣ ਵਾਲਾ ਟਾਈਮ ਜਿਹੜਾ ਵਾ, ਅਸੀਂ ਹਲੇ ਵੀ ਪਿੱਛੇ ਦੂਜੇ ਮੁਲਕਾਂ ਦੇ ਨਾਲੋਂ, ਪੂਰੀ ਦੁਨੀਆ ਨਾਲੋਂ ਅਸੀਂ ਪਿੱਛੇ ਥੋੜੇ ਵੀ ਸੋਸ਼ਲ ਮੀਡੀਆ ਦੀ ਵਰਤੋਂ ਦੇ ਹਿਸਾਬ ਨਾਲ। ਤੇ ਆਉਣ ਵਾਲਾ ਟਾਈਮ ਜਿਹੜਾ ਵਾ TV 2 ਵੀ ਜਿਹੜੇ ਵਾ ਮੇਨ ਸਟ੍ਰੀਮ ਮੀਡੀਆ ਤੇ ਤਕਰੀਬਨ ਮੁੱਕ ਗਿਆ ਤੇ ਮੁੱਕ ਹੀ ਜਾਣਾ। ਇਹ ਸਾਰਾ ਕੁਝ ਇਹਦੇ ਆ। ਇਹਦਾ ਜ਼ਾਰੀ ਗੱਲ ਹੈ, ਹੁੰਦੀ ਰੈਜ਼ਿਸਟੈਂਸ ਤੇ ਹੁੰਦੀ ਹੈ। ਤੁਹਾਨੂੰ ਬਹੁਤ ਕੁਝ ਸੁਣਨਾ ਵੀ ਪੈਂਦਾ, ਬਹੁਤ ਸਾਰੀਆਂ ਗੱਲਾਂ ਸੁਣਨੀਆਂ ਪੈਂਦੀਆਂ। ਉਹ ਧਮਕੀਆਂ ਹੁੰਦੀਆਂ ਨੇ ਜੀ ਫੋਨ ਤੇ, ਮੈਸੇਜਾਂ ਧਮਕੀਆਂ ਲੋਕ ਦਿੰਦੇ ਨੇ, ਤੂੰ ਕਿਹੜੇ ਕੰਮੀ ਲੱਗਾ ਛੱਡ। ਮੈਨੂੰ ਇੱਕ ਨਾ ਵੀਡੀਓ ਲਾਈ, ਮੈਨੂੰ ਕਿਸੇ ਬੰਦੇ ਦਾ ਫੋਨ ਆਇਆ, ਉਹ ਯਾਰ ਉਹ ਸਾਡੀ ਵੀਡੀਓ ਡਿਲੀਟ ਕਰ ਦੇ। ਆਹੋ ਬਿਲਕੁਲ ਬਿਲਕੁਲ। ਮੈਂ ਇਹਦੇ ਕੋਲ ਕਹਿ ਕੇ ਵੀਡੀਓ ਡਿਲੀਟ ਕਰਾਈ। ਫਿਰ ਭਾਈ ਉਹ ਬੰਦੇ ਇਸ ਗੱਲ ਤਾਂ ਵੀ ਗੁੱਸਾ ਕਰਦੇ ਵੀ ਉਹ ਸਾਡੀ ਕਿਤੇ ਕੌਮ ਦੀ ਜਾਂ ਮਜ਼ਹਬ ਆ ਜੇ ਨਾ ਗੱਲ, ਮਜ਼ਹਬ ਦੀ ਤੇ ਮਜ਼ਹਬ ਵਾਲੀ ਗੱਲ ਤੇ ਕਰਨੀ ਨਹੀਂ ਨਾ ਆਪਾਂ, ਉਹ ਬਰਾਦਰੀ ਦੀ ਗੱਲ ਨਹੀਂ ਹੋਣੀ ਚਾਹੀਦੀ ਕਿਸੇ ਬਰਾਦਰੀ ਦੀ। ਇਹ ਹੁੰਦਾ ਰਹਿਣਾ, ਪਿੱਛੇ ਪੈਰ ਨਹੀਂ ਮੁੱਟਣਾ ਬਿਲਕੁਲ ਵੀ ਨਹੀਂ। ਸਵਾਲ ਹੀ ਪਿੱਛੇ ਮੁੜਨ ਨੂੰ ਟੁਰੇ ਨਹੀਂ ਆਪਾਂ ਜੀ। ਤੁਹਾਨੂੰ ਗੱਲ ਸੁਣਾਉਣਾ, ਸਾਡੇ ਤੱਕ ਇੱਥੇ ਤੱਕ ਹਾਲਾਤ ਨੇ। ਆਪਾਂ ਪੰਜਾਬ ਦਾ 12 ਕਰੋੜ ਦਾ ਸੂਬਾ ਹੈ ਜੀ, ਸਾਰੇ ਪੰਜਾਬੀ ਨੇ, ਆਪਣੇ ਕੋਲ ਸਾਰੇ ਬੰਦੇ ਬੈਠੇ ਪੰਜਾਬੀ। ਸ਼ੇਖ ਰਹੀਲ ਅਸਗਰ ਸਾਹਿਬ MLA ਨੇ ਜੀ, ਲਾਹੌਰ ਦੇ, ਗਵਾਲ ਮੰਡੀ ਲਾਗੇ ਕਿਤੇ ਰਹਿੰਦੇ ਨੇ। ਉਹ ਚਾਦਰਾ ਬੰਨਦੇ ਨੇ, ਲਾਚਾ ਬੰਨਦੇ ਨੇ, ਉਹਨੂੰ ਸ਼ੌਕ ਹੈ, ਠੀਕ ਹੈ, ਸ਼ੁਰੂ ਤੋਂ ਹੀ ਉਹ ਮਤਲਬ ਕਿ ਬੰਨਦੇ ਨੇ। ਤੇ ਉਹ ਬੰਦਾ ਪੰਜਾਬੀ ਵੀ ਬੋਲਦਾ। ਅਗਲੇ ਦਿਨ ਉਹ ਇਸਲਾਮਾਬਾਦ ਕਿਸੇ ਕਲੱਬ ਦੇ ਵਿੱਚ ਗਿਆ, ਉੱਥੇ ਸਾਰੇ ਪੋਲੀਟੀਸ਼ੀਅਨ, ਸਾਰੇ ਸਿਆਸਤਦਾਨ ਇਕੱਠੇ ਸੀ, ਠੀਕ ਹੈ। ਉਹਨੂੰ ਉੱਥੇ ਅੰਦਰ ਨਹੀਂ ਵੜਨ ਦਿੱਤਾ, ਠੀਕ ਹੈ। ਬਾਅਦ ਦੇ ਵਿੱਚ ਕਿਤੇ ਅੰਦਰ ਗਿਆ, ਮੁੜ ਕੇ ਉਹਨੂੰ ਖਾਣਾ ਸਿਰਫ ਨਹੀਂ ਕੀਤਾ। ਵਜ੍ਹਾ ਪੁੱਛੀ ਕੀ, ਉਹਨੇ ਕਿਹਾ ਤੂੰ ਚਾਦਰਾ ਲਾਇਆ ਹੋਇਆ ਵੇ। ਹੁਣ ਇੱਕ ਬਲੋਚੀ ਸਲਵਾਰ ਪਾ ਕੇ ਆਇਆ, ਉਹਨੂੰ 250 ਵਾਲ ਪਿਆ, ਕੋਈ ਮਸਲਾ ਨਹੀਂ। ਇੱਕ ਸਿੰਧੀ ਟੋਪੀ ਰੱਖ ਕੇ ਆਇਆ ਵੇ, ਕੋਈ ਮਸਲਾ ਨਹੀਂ। ਪਠਾਨ ਨੇ 3 ਮੀਟਰ ਦੀ ਪੱਗ ਸਿਰ ਤੇ ਪਗੜ ਵਲਿਆ, ਕੋਈ ਮਸਲਾ ਨਹੀਂ। ਸਾਡਾ ਬੰਦਾ ਚਾਦਰ ਬੰਨ ਕੇ ਚਲਾ ਗਿਆ, ਉਹਨੂੰ ਚੱਕ ਬਾਹਰ ਕੱਢਤਾ। ਉਹ ਕੱਲਾ ਹੀ ਤਿਆਰ ਕਰਦਾ ਫਿਰ ਸੜਕਾਂ ਦੇ ਨਾਲ, ਬੰਦਾ ਵੀ ਕੋਈ ਨਹੀਂ ਹੈ, ਵੀ MLA ਸਾਹਿਬ ਦੇਖ ਲਓ, ਹੈ ਨੂਨ ਲੀਗ ਦਾ। ਚਲੋ ਜੀ, ਲੱਗੇ ਆ ਹੌਲੀ ਹੌਲੀ ਇਹ ਮਾਮਲਾ ਜਿਹੜੇ ਰੈਜ਼ਿਸਟੈਂਸ ਹੋਏਗੀ ਤੇ ਫੇਰ ਹੀ ਉੱਥੇ ਨਾਲ ਤੁਹਾਡੇ ਜਿਹੜੇ ਤੁਹਾਡੇ ਬੋਲਣ ਨਾਲ ਹੀ ਪਬਲਿਕ 'ਚ ਅਵੇਅਰਨੈਸ ਆਊਗੀ। ਪਹਿਲੋਂ ਲੋਕ ਵਿਰੋਧ ਕਰਨਗੇ, ਮਗਰੋਂ ਲੋਕ ਚੁੱਪ ਹੋ ਜਾਂਦੇ ਤੇ ਤੀਜੀ ਪੜਾਅ ਨਾਲ ਲੋਕ ਤੁਹਾਡੇ ਨਾਲ ਤੁਰ ਪੈਂਦੇ ਨੇ। ਬਿਲਕੁਲ। ਤੇ ਤੁਸੀਂ ਲੱਗੇ ਬੜੀ ਵੱਡੀ ਸੇਵਾ। ਉਹਦੀ ਸਾਰਿਆਂ ਨਾਲ ਵੱਡੀ ਮਿਸਾਲ ਇਹ ਵਾ ਵੀ ਜਦੋਂ ਤੁਹਾਨੂੰ ਲੋਕ ਸ਼ੇਅਰ ਕਰਦੇ ਆ, ਥੱਲੇ ਕਮੈਂਟ ਕਰਦੇ ਆ, ਉਸ ਵੀਡੀਓ ਨੂੰ ਅੱਗੇ ਪਹੁੰਚਾਉਂਦੇ, ਉਹਦਾ ਮਤਲਬ ਹੈ ਵੀ ਲੋਕ ਤੁਹਾਡੇ ਨਾਲ ਜੁੜਦੇ ਆ। ਤੁਹਾਡੇ ਕੋਲ ਲੌਜਿਕ ਆ, ਜਿਹੜੇ ਤਰਕ ਨਾਲ ਤੁਸੀਂ ਗੱਲ ਕਰਦੇ ਹੋ, ਇਹਦਾ ਜਵਾਬ ਕਿਸੇ ਕੋਲ ਨਹੀਂ ਹੈਗਾ। ਉਹ ਕੋਈ ਜਿੱਦ ਕਰੀ ਜਾਵੇ, ਮੈਂ ਦਿਨ ਨੂੰ ਰਾਤ ਹੀ ਕਹਿਣਾ, ਜੋ ਮਰਜ਼ੀ ਕਰੀ ਜਾਓ। ਜਦੋਂ ਕਿਤੇ ਬਹਿਸ ਮਬੈਸਾ ਹੁੰਦਾ ਨਾ ਜੀ ਕਿਸੇ ਨਾਲ ਵੀ, ਕੋਈ ਵੀ ਕਹਿੰਦਾ ਸੀ ਕਿ ਬੜੇ ਖੱਬੀ ਖਾਨ ਆ, ਸਾਡੇ ਨਾਲ ਬਹਿ ਗੱਲ ਕਰ ਲਓ, ਉਹੀ 1-2 ਵਾਰੀ, ਠੀਕ ਹੈ। ਜਾਂ ਗਾਲਾਂ ਕੱਢ ਕੇ ਨਿਕਲਦੇ ਨੇ ਤੇ ਜਾਂ ਧਰਮ ਦਾ ਸਹਾਰਾ ਲੈ ਕੇ। ਤੂੰ ਤਾਂ ਮੁਸਲਮਾਨ ਨਹੀਂ, ਤੂੰ ਹੈ ਹੀ ਸਿੱਖ, ਤੂੰ ਪੰਜਾਬੀ ਦੀ ਗੱਲ ਹੀ ਕਰੀ ਜਾਂਦਾ, ਤੂੰ ਹੈ ਹੀ ਸਿੱਖ, ਜਾ ਟੁਰ ਜਾ ਉਧਰ ਇੰਡੀਆ ਦੇ ਵਿੱਚ, ਸਾਨੂੰ ਇੱਥੇ ਨਾ ਆ ਜਵਾਬ ਆਉਣ। ਉਹ ਤੁਹਾਡੇ ਜਦੋਂ ਆਉਂਦੇ ਨਾ ਵੀ ਉਹਨਾਂ ਦੀ ਗੱਲ ਕੋ ਕਰਦੇ ਤਾਂ ਵੀ ਜਾ ਪਾਕਿਸਤਾਨ ਚੱਲ ਜਾ। ਸਾਡੇ ਇੱਥੇ ਵੀ ਇਹੀ ਕੰਮ ਆ, ਜਿਆਦਾ ਬੋਲੋਗੇ ਤੇ ਜਿਆਦਾ ਕਰੋਗੇ ਤੇ ਸਾਡੇ ਤੇ ਮਿਹਣਾ ਇਹੋ ਹੁੰਦਾ ਤੂੰ ਚੱਲ ਜਾ ਉਧਰ ਪਾਕਿਸਤਾਨ ਚੱਲ ਜਾ। ਸਾਡੇ ਵੀ ਇਹੀ ਮਿਹਣਾ, ਜਾ ਟੁਰ ਜਾ ਉਧਰ। ਅੱਛਾ, ਦੂਸਰਾ ਹੰਜਰਾ ਸਾਹਿਬ, ਤਾਰੀਖ ਦੀ ਗੱਲ ਕਰਦੇ ਆ, ਹਿਸਟਰੀ ਦੀ ਗੱਲ ਕਰਦੇ ਆ, ਕੋਟ ਕਰਦੇ ਜੇ ਕੁਝ ਗੱਲਾਂ ਗੁਰੂ ਸਾਹਿਬਾਨ ਦੀਆਂ, ਉਹ ਪ੍ਰੋਪਰ ਉਹਨੂੰ ਪੜ੍ਹ ਲਿਖ ਕੇ ਕਰਦੇ ਜਾਂ ਪਤਾ ਹੁੰਦਾ ਵਾ ਕਿਸ ਤਰ੍ਹਾਂ ਉਹਨੂੰ ਤੁਸੀਂ ਕੋਟ ਕਰਦੇ? ਕਿਉਂਕਿ ਇਹ ਚੀਜ਼ਾਂ ਬੜੀਆਂ ਸੈਂਸਿਟਿਵ ਹੁੰਦੀਆਂ ਨਾ, ਵੀ ਕੁਝ ਗਲਤ ਨਾ ਹੋ ਜਾਏ। ਹਾਂਜੀ ਬਿਲਕੁਲ ਬਿਲਕੁਲ। ਮੇਰੇ ਕੋਲ ਜੀ ਆਪਣਾ ਬਾਬਾ ਗੁਰੂ ਨਾਨਕ ਸਾਹਿਬ ਦਾ ਜਿੰਨਾ ਕਲਾਮ ਹੈ ਨਾ ਜੀ, ਉਹ ਮੇਰੇ ਕੋਲ PDF 'ਚ ਵੀ ਹੈ, ਕਿਤਾਬਾਂ ਵੀ ਹਨ ਆਪਣਾ ਉਰਦੂ ਦੇ ਵਿੱਚ, ਠੀਕ ਹੈ। ਸ਼ਾਹਮੁਖੀ ਦੇ ਵਿੱਚ ਵੀ ਟ੍ਰਾਂਸਲੇਸ਼ਨ ਮੇਰੇ ਕੋਲ ਮੌਜੂਦ ਹੈ ਉਹਦੀ, ਠੀਕ ਹੈ। ਹੋਰ ਬਾਬਾ ਬੁੱਲੇ ਸ਼ਾਹ ਦੀਆਂ ਨੇ, ਜਾਂ ਬਾਕੀ ਉਸ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਹੋਰ ਵਿੱਚ ਉਹ ਮੇਰੇ ਕੋਲ ਇਧਰ ਕਿਤਾਬਾਂ ਦੇ ਵਿੱਚ ਹੈ, ਜਿਹੜੀਆਂ ਕਿਤਾਬਾਂ ਟ੍ਰਾਂਸਲੇਸ਼ਨ ਹੈ ਜੀ ਆਪਣਾ ਸ਼ਾਹਮੁਖੀ ਦੇ ਵਿੱਚ ਤੇ ਉਰਦੂ ਦੇ ਵਿੱਚ, ਉੱਥੋਂ ਫਿਰ ਮੈਂ ਪੜ੍ਹ ਲੈਣਾ, ਯਾਦ ਕਰ ਲੈਣਾ ਵਾ,
ਤੇ ਉਹ ਪੂਰਾ ਪ੍ਰੋਪਰ ਫਿਰ ਉਹ ਬੋਲ ਲਈਦਾ। ਬਾਅਦ ਚ ਫਿਰ ਕਲਮੇ ਸੁਣਾ ਕੇ ਜਾਂਚ ਛਡਾਉਣੀ? ਕਲਮੇ ਸੁਣਾਉਣੇ ਪੈਂਦੇ ਜੀ। ਅੱਗੇ ਮੈਨੂੰ 3 ਆਉਂਦੇ ਸੀ, ਜਦੋਂ ਪਾਕਿਸਤਾਨ ਆਇਆ ਪੂਰੇ 5-6 ਯਾਦ ਕਰਕੇ ਮੈਂ ਕਿਹਾ ਸੁਣਾਉਣੇ ਪੈ ਸਕਦੇ ਕਿਤੇ ਵੀ। ਠੀਕ ਹੈ ਨਾ ਜੀ। ਟੈਗ ਲਾਇਆ ਨਾ ਜੀ, ਤੂੰ ਜਾ ਟੁਰ ਜਾ ਵਾਗਿਓ ਬਾਹਰ, ਤੂੰ ਪੰਜਾਬੀ ਬੋਲਦਾ, ਤੂੰ ਚਾਦਰ ਬੰਨਣਾ, ਤੂੰ ਕੁੜਤਾ ਪਾਉਣਾ, ਤੂੰ ਜਾ ਟੁਰ ਜਾ। ਮੈਂ ਇਸ ਵੀਡੀਓ ਦੀ ਰਾਹੀਂ ਵੀ ਜਿੰਨੇ ਵੀ ਸਾਨੂੰ ਉਧਰ ਵੇਖਦੇ ਨੇ ਵੀ ਇਸਲਾਮ ਸਾਡਾ ਜਿਹੜਾ ਮਜ਼ਹਬ ਇਸਲਾਮ ਆ, ਜੇ ਅਸੀਂ ਫਤਹ ਮੱਕਾ ਦੇ ਮੌਕੇ ਦੀ ਗੱਲ ਕਰਦੇ ਨਾ, ਉਦੋਂ ਜਦੋਂ ਫਤਹ ਮੱਕਾ ਆਇਆ ਸੀ ਤੇ ਉਹ ਲੋਕ ਜਿਨ੍ਹਾਂ ਨੇ ਆਪ ਦੇ ਚਚਾ ਦਾ ਕਲੇਜਾ ਚਬਾਇਆ ਸੀ, ਉਹਨਾਂ ਲੋਕਾਂ ਨੂੰ ਮਾਫ ਕਰ ਦਿੱਤਾ ਸੀ। ਸਹੀ ਗੱਲ। ਠੀਕ ਹੈ, ਸਾਡਾ ਇਸਲਾਮ ਤੇ ਆ ਬੜਾ ਵੱਡਾ, ਬੜਾ ਖੁੱਲਾ ਦਿਲ ਵਾਲਾ, ਬੜੀਆਂ ਨਰਮੀਆਂ ਉਹਦੇ 'ਚ, ਸੌਫਟ ਆ ਦੂਜੇ ਮਜ਼ਹਬਾਂ ਵਾਸਤੇ, ਦੂਜੇ ਲੋਕਾਂ ਵਾਸਤੇ, ਸਾਰਿਆਂ ਵਾਸਤੇ। ਲੇਕਿਨ ਸਾਡੇ ਕੁਝ ਕਿਰਦਾਰ ਐਸੇ ਨੇ ਜਿਨ੍ਹਾਂ ਨੇ ਇਹਨਾਂ ਨੂੰ ਸਮੇਟ ਦਿੱਤਾ ਤੇ ਉਹ ਉਸ ਮਜ਼ਹਬ ਨੂੰ ਡੰਡਾ ਫੜਾ ਦਿੱਤਾ ਕਿ ਇਹ ਮਜ਼ਹਬ ਦੇ ਕੋਲ ਡੰਡਾ ਵਾ ਤੇ ਤੁਸੀਂ ਕੁਝ ਗਲਤ ਕਰੋਗੇ ਤੁਹਾਨੂੰ ਡੰਡੇ ਵੱਜਣਗੇ। ਠੀਕ ਹੈ, ਵੀ ਕੋਈ ਐਸੀ ਤੁਸੀਂ ਗੱਲ ਕਰੋ ਵੀ ਉਹਨਾਂ ਲੋਕਾਂ ਦੀ ਰੋਟੀ ਨਹੀਂ ਚੱਲਦੀ ਵੀ ਜਦੋਂ ਡੰਡੇ ਦਾ ਸਹਾਰਾ ਨਹੀਂ ਲੈਂਦੇ। ਜਿਹਾਦ ਦੀ ਗੱਲ ਕਰਦੇ ਆ ਵੀ ਜਿਹਾਦ ਸਾਡੇ ਤੇ ਜਿਹਾਦੀ ਪੂਰੀ ਦੁਨੀਆ 'ਚ ਇਸ ਗੱਲ ਨੂੰ ਕਰ ਦਿੱਤਾ ਗਿਆ ਵੀ ਮੁਸਲਮਾਨ ਜਿਹਾਦ ਹੈ ਵੀ ਮਜ਼ਲੂਮ ਤੇ ਜ਼ੁਲਮ ਹੁੰਦਾ, ਉਹਦੇ ਖਿਲਾਫ ਜਿਹਾਦ ਕਰੋ, ਜਿਹੜਾ ਜ਼ਾਲਮ ਹੈ ਉਹਦੇ ਖਿਲਾਫ ਜਿਹਾਦ ਕਰੋ। ਇਹ ਸਿੱਖ ਮਜ਼ਹਬ ਵੀ ਕਹਿੰਦਾ ਵਾ, ਹਿੰਦੂ ਮਜ਼ਹਬ ਵੀ ਕਹਿੰਦਾ ਵਾ, ਈਸਾਈਅਤ ਵੀ ਕਹਿੰਦੀ ਆ, ਸਾਰੇ ਕਹਿੰਦੇ ਪਾਪ ਕਰਨਾ ਕਹਿੰਦੇ ਪਾਪ ਜਿਹੜਾ ਕਰਨਾ ਉਹ ਪਾਪ ਹੀ ਹੈ, ਜੁਰਮ ਕਰਨਾ ਪਾਪ ਆ, ਪਰ ਜੁਰਮ ਸਹਿਣਾ ਉਸ ਤੋਂ ਵੱਡਾ ਪਾਪ। ਉਸ ਤੋਂ ਵੱਡਾ ਪਾਪ। ਹੁਣ ਵੇਖੋ ਨਾ ਜੀ, ਜਦੋਂ ਵੀ ਅਸੀਂ ਆਪਣਾ ਜ਼ਬਾਨ ਦੀ ਗੱਲ ਕਰਦੇ ਆ ਨਾ ਜੀ, ਬਹੁਤ ਲੋਕਾਂ ਨੂੰ ਪਤਾ ਹੀ ਨਹੀਂ ਹੈ। ਅੱਛਾ, ਇਹ ਜ਼ਬਾਨ ਤਾਂ ਚਲੋ ਠੀਕ ਹੈ, ਅੱਗੇ ਜਿਹੜੇ ਉਹਦੇ ਐਕਸੈਂਟ ਨੇ, ਠੀਕ ਹੈ ਨਾ, ਹੁਣ ਮੈਂ 2-4 ਬੋਲ ਲੈਣਾ ਐਕਸੈਂਟ ਨੇ, ਐਕਸੈਂਟ ਦਾ ਵੀ ਉਹਦੇ ਬਾਰੇ ਵੀ ਬੜੀ ਕਨਫਿਊਜ਼ਨ ਹੁੰਦੀ ਹੈ। ਠੀਕ ਹੈ ਨਾ, ਮਤਲਬ ਅੱਛਾ ਅਸੀਂ ਬਾਹਰ ਦਾ ਬੋਲੀਏ, ਰਾਵੀ ਦਾ ਬੋਲੀਏ, ਉਹਨੂੰ ਕਹਿਣ ਲੱਗ ਪਏ ਤੂੰ ਜੰਗਲੀ ਜ਼ਬਾਨ ਬੋਲ ਰਿਹਾ। ਜੇ ਮਾਲਵੇ ਦਾ ਬੋਲ ਲਈਏ ਜਾਂ ਮਾਝੇ ਦਾ ਜਾਂ ਸਿੱਖ ਹੋਇਆ, ਉਧਰ ਟੁਰ ਜਾ। ਹੁਣ ਗੱਲ ਤੁਹਾਨੂੰ ਮੈਂ ਗੱਲ ਦੱਸਦਾ ਕਿ ਮਾਂ ਬੋਲੀ ਨਾਲ ਪਿਆਰ ਕਰਨਾ ਇਹ ਵੀ ਸੁਨਨਤ ਹੈ ਸਾਹਿਬ, ਇੱਕ ਸੁਨਨਤ ਹੈ। ਸਾਡੇ ਨਬੀ ਪਾਕ ਜੀ ਨੇ ਫਰਮਾਇਆ ਕਿ ਜਿਹੜੇ ਮੇਰੀ ਉਮਤ ਦਾ ਸਭ ਤੋਂ ਚੰਗਾ ਮੁਅੱਲਮ ਉਹ ਹੋਵੇ ਜਿਹੜਾ ਆਪਣੀ ਰਾਇਆ ਨੂੰ, ਆਪਣੀ ਕੌਮ ਨੂੰ, ਆਪਣੇ ਸ਼ਾਗਿਰਦਾਂ ਨੂੰ ਉਹਦੀ ਮਾਂ ਬੋਲੀ ਦੇ ਵਿੱਚ ਤਾਲੀਮ ਦਿੰਦਾ। ਤੇ ਮਦੀਨੇ ਦੇ ਵਿੱਚ ਨਬੀ ਪਾਕ ਨੇ ਖੁਦ ਅਰਬੀ ਦੇ ਵਿੱਚ ਤਾਲੀਮ ਦਿੱਤੀ। ਠੀਕ ਹੈ, ਉਹਦੀ ਮਿਸਾਲ ਸਾਰਿਆਂ ਨਾਲ ਵੱਡੀ ਹੈ। ਮਿਸਾਲਾਂ ਦੀ ਜੇ ਇਸਲਾਮ ਸਮਝ ਫਿਰਨ ਲੱਗ, ਜੇ ਤੁਸੀਂ ਇੱਥੋਂ ਦੀ ਗੱਲ ਕਰਦੇ ਨਾ ਵੀ ਜਿਹੜੇ ਟੈਗ ਲਾਉਂਦੇ ਨੇ ਉਹਨਾਂ ਵਾਸਤੇ ਬੜੀ ਵੱਡੀ ਮਿਸਾਲ ਹੈ। ਅਰਬ ਦੇ ਵਿੱਚ ਰਿਵਾਜ ਸੀ, ਇੱਥੇ ਉੱਥੇ ਰਹਿੰਦਾ, ਅਰਬ ਦੇ ਵਿੱਚ ਰਿਵਾਜ ਸੀ ਬੱਚੇ ਨੂੰ ਮਾਦਰੀ ਜ਼ੁਬਾਨ ਸਿਖਾਉਣ ਵਾਸਤੇ, ਆਪਣੇ ਤੌਰ ਤਰੀਕੇ ਸਿਖਾਉਣ ਵਾਸਤੇ ਉਹਨੂੰ ਪਿੰਡਾਂ 'ਚ ਭੇਜਿਆ ਜਾਂਦਾ ਸੀ। ਉਹ ਜਿੱਥੇ ਵੀ ਦੂਜੀ ਹੈ ਨਹੀਂ ਸੀ, ਆਬਾਦੀਆਂ ਨਹੀਂ ਸੀ ਵੱਡੀਆਂ, ਵੀ ਸ਼ਹਿਰ ਨਹੀਂ ਸਨ। ਇਸੇ ਤਰ੍ਹਾਂ ਹੀ ਸਾਡੇ ਪਿਆਰੇ ਨਬੀ ਨੂੰ ਪਹਿਲੇ 4 ਸਾਲ ਮਹਲੀਮਾ ਕੋਲ ਭੇਜਿਆ ਸੀ। ਉੱਥੇ ਇਹਦੇ ਤੋਂ ਸ਼ਹਿਰ ਤੋਂ ਬਹੁਤ ਦੂਰ ਭੇਜਿਆ ਗਿਆ 4 ਸਾਲ ਵਾਸਤੇ ਵੀ ਆਪਣੀ ਮਾਦਰੀ ਜ਼ੁਬਾਨ ਉੱਥੇ ਜਾ ਕੇ ਸਿੱਖਣ, ਆਪਣਾ ਤੌਰ ਤਰੀਕੇ ਸਿੱਖਣ, ਉੱਥੇ ਰਹੇ 4-5 ਸਾਲ। ਸੋ ਇਹ ਸਾਡੇ ਵਾਸਤੇ ਤੇ ਮਿਸਾਲਾਂ ਕਾਇਮ ਨੇ, ਲੇਕਿਨ ਇਹ ਦੱਸਣੀਆਂ ਨਹੀਂ ਜੀ ਇਹਨਾਂ ਨੇ, ਜਿਹੜੇ ਪ੍ਰਚਾਰ ਕਰਦੇ ਨਹੀਂ ਸਾਡੇ। ਠੀਕ, ਦੱਸਣੀਆਂ ਕਿਉਂ ਨਹੀਂ? ਕਿਉਂਕਿ ਇਹਨਾਂ ਦੀ ਰੋਟੀ ਬੰਦ ਹੋਣੀ, ਲੋਕਾਂ ਨੂੰ ਅਸਲੀਅਤ ਦਾ ਪਤਾ ਲੱਗਣਾ, ਲੋਕਾਂ ਆਪਣੇ ਆਪ ਮੁਹਾਰੇ ਆਪ ਹੋ ਜਾਣਾ, ਦੱਸਣਾ ਕੋਈ ਨਹੀਂ। ਅੱਛਾ, ਐਕਸੈਂਟ ਦੀ ਵੀ ਥੋੜੀ ਜਿਹੀ ਆਪਾਂ ਗੱਲ ਕਰ ਲਈਏ। ਐਕਸੈਂਟ ਬੜੇ ਵਧੀਆ ਬੋਲ ਲੈਂਦਾ ਹਜ਼ਰਾਨ, ਵੱਖਰੇ। ਮੈਨੂੰ ਲੱਗਦਾ ਹੁੰਦਾ ਨਾ ਵੀ ਮੈਂ ਜਿਹੜੀ ਆਪਣੀ ਬੋਲੀ ਬੋਲਣ ਡਿਆ ਨਾ, ਆ ਮਤਲਬ ਵੀ ਡਿਆ ਵਾਂ, ਵੀ ਮੈਨੂੰ ਨਹੀਂ ਲੱਗਦਾ ਮੈਂ ਕੋਈ ਵੱਖਰਾ ਬੋਲਣ ਡਿਆ। ਉਹ ਲੋਕ ਆਂਦੇ ਵੀ ਤੁਸੀਂ ਯਾਰ ਕਿਸ ਤਰ੍ਹਾਂ ਮਾਝੀ ਵਾਲੀ ਬੋਲੀ, ਮੈਂ ਕਿਹਾ ਯਾਰ ਸਾਨੂੰ ਤਾਂ ਲੱਗਦਾ ਹੀ ਨਹੀਂ ਆ ਵੀ ਇੱਥੇ ਹੁਣ ਆਏ ਆ ਵੀ ਕਿੰਨੇ ਪੈਸੇ ਲੱਗ ਗਏ ਭਾਈ। ਉਹ ਪੈਸਿਆਂ ਨੂੰ ਪੈਸੇ ਸਾਡਾ ਆਮ ਜਿਹਾ ਤਲਫਜ਼ ਹੈ ਕਿ ਅਸੀਂ ਆਮ ਜਿਹਾ ਬੋਲਣਾ ਵਾ ਵੀ ਇੱਧਰ ਆਏ ਆ, ਕਿੱਧਰ ਜਾਣ ਡਿਆ ਸਾਨੂੰ ਨਹੀਂ ਵੱਖਰਾ ਲੱਗਦਾ, ਲੇਕਿਨ ਕੁਝ ਲੋਕਾਂ ਨੂੰ ਵੱਖਰਾ ਲੱਗਦਾ। ਹੁਣ ਜਿੱਦਾਂ ਗੱਲ ਕਰੋ ਅੱਗੇ ਪਿੱਛੇ, ਉਹ ਮਾਲਵੇ ਵਾਲੇ ਪਰਲਾਂ ਕਹਿੰਦੇ ਗਾਹਾਂ ਪਿਛਾਂ ਤੁਰ ਲਿਆ ਵਰਗਾ ਗਾੜੀ ਪਿਛਾੜੀ। ਠੀਕ ਹੈ, ਉਹ ਉਚਾਰਨਾ ਚੇਂਜ ਹੁੰਦੀ ਹੈ ਥੋੜੀ ਜੀ। ਠੀਕ ਹੈ ਨਾ ਜੀ, ਮਤਲਬ ਉਹੀ ਰਹਿੰਦਾ ਉਹਦਾ। ਵੀ ਤੁਹਾਨੂੰ ਇਹ ਵੀ ਸਿੱਖਣਾ ਵੀ ਚਾਹੀਦਾ ਨਾ, ਤੁਹਾਨੂੰ ਸਾਰਾ ਕੁਝ ਹੀ ਪਤਾ ਹੋਣਾ ਚਾਹੀਦਾ ਵੀ ਕਿੱਥੇ ਕੀ ਬੋਲਦਾ। ਵੀ ਜੇ ਅਸੀਂ ਅਰਬ ਜਾਂਦੇ ਆ, ਛੋਟਾ ਜਿਹਾ ਐਗਜ਼ਾਮਪਲ, ਕਿਸੇ ਨੇ IAS ਬਣਨਾ, IPS ਬਣਨਾ, ਕੋਈ ਵੱਡਾ ਅਫਸਰ ਬਣਨਾ, ਉਹ ਸੌਖੀ ਪੜ੍ਹਾਈ ਉਹਦੇ ਹੱਥੇ ਰਹੂਗੀ ਕਿ ਉਹਦੀ ਮਾਤਰੀ ਜ਼ਬਾਨ 'ਚ ਉਹਨੂੰ ਪੜ੍ਹਾਇਆ ਜਾਵੇ। ਬਿਲਕੁਲ। ਤੁਸੀਂ ਉਹਨੂੰ ਅੰਗਰੇਜ਼ੀ 'ਚ ਪੜ੍ਹਾ ਕੇ DC ਬਣਾ ਰਹੇ ਹੋ, IAS ਬਣਾ ਰਹੇ ਹੋ, ਸਰਾਊਂਡਿੰਗ ਹੀ ਰਹਿੰਦੀ ਜਿਹੜੀ ਆਪਣੀ ਜ਼ਬਾਨ ਦੇ ਵਿੱਚ ਪੜ੍ਹਨਾ ਕਿੰਨੀ ਆਸਾਨੀ ਹੋ ਜਾਂਦੀ। ਗਿਆਨ ਤੇ ਗਿਆਨ ਹੀ ਹੈ ਨਾ, ਤੁਸੀਂ ਜਿਹੜਾ ਆਪਣੀ ਜ਼ਬਾਨ ਤੋਂ ਸਿੱਖ ਲਿਆ ਉਹ ਦੂਸਰੀ ਭਾਸ਼ਾ 'ਚ ਉਹ ਗਿਆਨ ਤੁਹਾਨੂੰ ਆ ਹੀ ਨਹੀਂ ਸਕਦਾ। ਬਿਲਕੁਲ। ਦੁਨੀਆ ਦਾ ਹਰ ਜਿਹੜੇ ਤੁਸੀਂ ਕਹਿ ਸਕਦੇ ਹੋ ਨਾ ਕਿ ਚੰਗਾ ਦਿਮਾਗ ਰੱਖਣ ਵਾਲਾ ਬੰਦਾ ਜਾਂ UN ਹੋਏ ਜਾਂ ਕੋਈ ਵੀ, ਉਹ ਇਹੀ ਕਹਿੰਦੇ ਨੇ ਕਿ ਤੁਸੀਂ ਬੱਚੇ ਨੂੰ ਉਹਦੀ ਮਾਦਰੀ ਜ਼ਬਾਨ 'ਚ ਪੜ੍ਹਾਓ, ਛੇਤੀ ਸਿੱਖਦਾ। ਹੁਣ ਆਪਾਂ ਗੱਲ ਕਰਦੇ ਹਾਂ, ਇੱਥੇ ਕੋਈ ਵੀ ਸਾਨੂੰ ਕੋਈ ਇੰਗਲਿਸ਼ ਦਾ ਪੈਰਾ ਦੇ ਦੇ ਹੁਣ, ਠੀਕ ਹੈ ਨਾ ਜੀ, ਅਸੀਂ ਇੰਗਲਿਸ਼ ਪੜ੍ਹ ਲੈਣੀ ਹੈ, ਅਸੀਂ ਦਿਮਾਗ ਦੇ ਵਿੱਚ ਤਰਜਮਾ ਉਹਦਾ ਪੰਜਾਬੀ 'ਚ ਕਰਨਾ। ਸਾਨੂੰ ਕਿਸੇ ਨੇ ਕਹਿਣਾ ਕਿ ਇੰਗਲਿਸ਼ ਦਾ ਪੈਰਾ ਨੂੰ ਉਰਦੂ 'ਚ ਟ੍ਰਾਂਸਲੇਟ ਕਰੋ,
ਅਸੀਂ ਪਹਿਲਾਂ ਦਿਮਾਗ ਦੇ ਵਿੱਚ ਪੰਜਾਬੀ 'ਚ ਕਰਨਾ, ਫਿਰ ਅਸੀਂ ਹੱਥ ਨਾਲ ਉਹਨੂੰ ਉਰਦੂ 'ਚ ਕਰਨਾ। ਫਿਰ ਉਹਨੂੰ ਉਰਦੂ 'ਚ ਕਰਨਾ, ਉਹ ਲਿਖਣਾ ਵਾ, ਫਿਰ ਉਹਨੂੰ ਤੀਜੇ ਇਹ ਬੜੀ ਵੱਡੀ ਮਿਸਾਲ ਹੈ ਸਾਡੇ ਕੋਲ, ਲੇਕਿਨ ਸਾਡੇ ਐਜੂਕੇਸ਼ਨ ਮਿਨਿਸਟਰ ਨੂੰ ਫਿਰ ਵੀ ਸਮਝ ਨਹੀਂ ਲੱਗਦੀ। ਨਾਲੇ ਤੁਸੀਂ ਐਗਜ਼ਾਮਪਲ ਦੇਖੋ ਨਾ, ਤੁਹਾਡਾ ਹਮਸਾਇਆ ਕੰਟਰੀ ਹੈ ਚੀਨ, ਉਹ ਵੀ ਸਭ ਤੋਂ ਵੱਡੀ ਐਗਜ਼ਾਮਪਲ। ਜਰਮਨ ਹੈ ਜੀ, ਅਰਬੀ ਨੇ, ਕੋਰੀਅਨ ਦੇਖ ਲਓ। ਹਾਂ ਜਿੰਨੇ ਇਹ ਵੱਡੇ ਕੰਟਰੀ ਨੇ ਇੰਗਲਿਸ਼ ਤੇ ਲੱਗ ਨਹੀਂ ਗਏ। ਪੰਜਾਬੀ ਬੰਦਾ ਜਿਹਦੀ ਜ਼ੁਬਾਨ ਜਿਹੜੀ ਮਾਂ ਭਾਸ਼ਾ ਪੰਜਾਬੀ ਹੈ, ਕਿਸੇ ਵੀ ਜਿਹੜੀ ਬੋਲੀ 'ਚ ਬੰਦਾ ਜੰਮਿਆ, ਉਹਦੇ ਮਨ 'ਚ ਜਿਹੜਾ ਥਾਟ ਆਉਣਾ ਨਾ ਪੰਜਾਬੀ 'ਚ ਆਉਣਾ। ਉਹਨੂੰ ਬਾਅਦ 'ਚ ਅੰਗਰੇਜ਼ੀ 'ਚ ਕਰਕੇ ਹੁਣ ਇਹ ਜਿਹੜੇ ਉਰਦੂ ਬੋਲਦੇ ਨੇ, ਇਹਨਾਂ ਦੇ ਵਿਚਾਰ ਮਨ 'ਚ ਪੰਜਾਬੀ 'ਚ ਆਉਂਦਾ, ਉਹਨੂੰ ਫਿਰ ਸੋਚ ਕੇ ਉਰਦੂ 'ਚ ਬੋਲਦੇ ਨੇ। 3 ਮਿੰਟ ਬੋਲ ਕੇ ਥੱਕ ਵੀ ਜਾਂਦਾ ਮੂੰਹ ਫਿਰ। ਉਹ ਜਿਹੜੀ ਪਹਿਲਾਂ ਆਪਾਂ ਜੇ ਵੀ ਗੱਲ ਕਰਨੇ ਸਾਂ ਵੀ ਯਾਰ, ਜਦੋਂ ਸਾਡਾ ਜਿੱਦਾਂ ਸਾਡਾ ਕਨੈਕਸ਼ਨ ਜੁੜਦਾ, ਜਦੋਂ ਕੋ ਅਸੀਂ ਮੰਗਦੇ ਆ, ਜੋ ਅਸੀਂ ਆਨੇ ਵੀ ਸਾਰਾ ਕੁਝ, ਉਹ ਜਦੋਂ ਸਾਨੂੰ ਨਹੀਂ ਮਨਾ ਕਰਦਾ, ਉਹ ਆਂਦਾ ਵੀ ਤੁਸੀਂ ਭਾਵੇਂ ਪੰਜਾਬੀ 'ਚ ਮੰਗੋ, ਭਾਵੇਂ ਅਰਬੀ 'ਚ ਦੁਆਵਾਂ ਕਰੋ, ਤੇ ਭਾਵੇਂ ਜੋ ਨਹੀਂ ਮੈਂ ਤੈਨੂੰ ਦੇਣਾ, ਉਹ ਸੁਣਦਾ ਜੀ, ਉਹ ਸੁਣਦਾ ਸਾਡੀਆਂ। ਤੇ ਸਾਨੂੰ ਲੋੜ ਕਿਹੜੀ ਆ ਵੀ ਅਸੀਂ ਆਖੀਏ ਵੀ ਨਹੀਂ, ਇਹ ਨਹੀਂ ਵੀ ਅਸੀਂ ਉਰਦੂ 'ਚ ਮੰਗਾਂਗੇ, ਕਹਾਂਗੇ ਰੱਬਾ ਸਾਨੂੰ ਦਈ, ਆਖੇ ਖੁਦਾਇਆ ਹਮੇ ਦੇਣਾ। ਖੁਦਾਇਆ, ਉਹ ਗੱਲ ਤਾਂ ਇੱਕ ਹੀ ਹੈ, ਗੱਲ ਤਾਂ ਇੱਕ ਬਿਲਕੁਲ, ਫਰਕ ਤੇ ਹੈ ਨਹੀਂਗਾ। ਲਓ ਜੀ, ਬਹੁਤ ਵਧੀਆ ਜੇਬੀ ਨਾਲ ਗੱਲਾਂ ਹੋਈਆਂ ਜੇਬੀ, ਤੇ ਰੱਬ ਤੈਨੂੰ ਸਿਹਤ ਤੰਦਰੁਸਤੀ ਦੇਵੇ, ਇਸੇ ਤਰ੍ਹਾਂ ਹੀ ਆਪਾਂ ਸਾਰੇ ਲੱਗੇ ਰਹੀਏ ਬਿਲਕੁਲ ਜੀ, ਆਪਣੇ ਇਸ ਖਿੱਤੇ ਦੀ, ਆਪਣੇ ਪੰਜਾਬ ਦੀ ਖਿਦਮਤ ਨੂੰ ਉਹ ਸੇਵਾ ਸਮਝ ਕੇ, ਉਹ ਰੱਬ ਦੀ ਇਬਾਦਤ ਸਮਝ ਕੇ ਵੀ ਅਸੀਂ ਇਬਾਦਤ ਕਰਨੇ ਰੱਬ ਦੀ। ਕਿਉਂਕਿ ਜਿੱਥੇ ਆਪਾਂ ਰਹਿੰਦੇ ਆ, ਜਿੱਥੇ ਆਪਣਾ ਸਾਡਾ ਸਰਾਊਂਡਿੰਗ ਆ, ਉਹ ਪਹਿਲੋਂ ਸਾਡਾ ਸਾਰਾ ਕੁਝ ਹੈ, ਬਾਕੀ ਬਾਅਦ 'ਚ। ਤੇ ਜਾਂਦੀ ਵਾਰੀ ਮੈਂ ਇੱਕ ਸਾਡੀ ਬਾਰ ਦੀ ਬੋਲੀ ਹੈ ਜੀ, ਇੱਥੋਂ ਦੀ, ਸਾਡੇ ਲਹਿੰਦੇ ਪੰਜਾਬ ਦੀ, ਠੀਕ ਹੈ ਨਾ, ਤੇ ਉਹਦੇ ਵਿੱਚ ਮੈਂ ਥੋੜੀ ਜਿਹੀ ਗੱਲਬਾਤ ਕਰਨੀ ਹੈ, ਠੀਕ ਹੈ। ਤੇ ਕੈਮਰੇ ਵਾਲੇ ਵੇਖ ਕੇ ਮਾੜੀ ਜੀ, ਮਿੱਠਿਓ ਆਏ ਭਰਾ ਆਪਣੇ ਆਏ ਹੋਏ ਨੇ ਚੜਦੇ ਪੰਜਾਬ ਤੋਂ, ਸੁਣਿਆ ਮੂੰਹ ਇਹਦੇ ਕਰੀ ਮਾੜਾ ਜਿਹਾ, ਠੀਕ ਹੈ। ਇਹ ਸਰਦਾਰ ਰਹਿਣ ਅਮਰੀਕਾ ਚ ਰਹਿੰਦੇ ਨੇ, ਇਹਦੇ ਬਾਹੂ ਬੈਠਾ ਨਾ ਸਡਿੱਲੂ, ਇਹਨਾਂ ਨੂੰ ਤੁਸੀਂ ਜਾਣਦੇ ਹੋ ਉਸੋਂ, ਠੀਕ ਹੈ। ਇਹਨਾਂ ਦੀਆਂ ਵੀਡੀਓ ਚੱਲਦੀਆਂ ਰਹਿਣਗੀਆਂ, ਪੰਜਾਬੀ ਲਹਿਰ ਚੈਨਲ ਹੈਗਾ, ਤੇ ਸੋਹਣਾ ਵੀਰਾ ਵਿਕਾਸ ਹੈਗਾ, ਇਹਨਾਂ ਦੇ ਕੋਲ ਪੁਰਾਣੇ ਆਉਂਦੇ ਰਹਿੰਦੇ ਨੇ, ਠੀਕ। ਅੱਜ ਬੈਠੇ ਨੇ 4 ਚੱਕ, ਤੇ ਇਹਨਾਂ ਦੀ ਸੇਵਾ ਕਰ ਸਾਂਗੇ ਅਸੀਂ, ਤੇ ਠੀਕ ਹੈ। ਸੋਹਣਿਆ ਤੇ ਵੀਡੀਓ ਸਾਡੀ ਸੁਣ ਲਵੇ ਆ, ਜਿਹੜੀਆਂ ਅਸੀਂ ਗੱਲਾਂ ਕੀਤੀਆਂ ਹੈਗੀਆਂ, ਐਵੇਂ ਉਹ ਤਾਂ ਨਾ ਚਾਹ ਛੱਡਿਆ, ਮਿਹਰਬਾਨੀ ਤੁਹਾਡੀ। ਚੰਗੀਆਂ ਲੱਗ ਸਕਦਾ ਸ਼ੇਅਰ ਜ਼ਰੂਰ ਕਰਨਾ, ਤੁਹਾਨੂੰ ਸੋਹਣੀਆਂ ਲੱਗਣ ਤੇ ਸੁਣ ਲਵੇ ਆਏ, ਅਗਾਂ ਬਾਲਾਂ ਨੂੰ ਵੀ ਦੱਸ ਲਵੇ ਆਪਦਿਆਂ ਨੂੰ, ਠੀਕ ਹੈ ਜੀ। ਬਹੁਤ ਸ਼ੁਕਰੀਆ ਮੇਰਾ ਸਾਹਿਬ, ਤੁਹਾਡੀ ਮੁਹੱਬਤ ਦਾ ਬਹੁਤ ਸ਼ੁਕਰੀਆ। ਵਧੀਆ ਗਿਆ।